ਦੇ ਨਾਲ ਤੇ ਇਸ ਵੇਲੇ ਦੀ ਵੱਡੀ ਖਬਰ ਕੈਨੇਡਾ ਦੇ ਐਪਸਫੋਰਡ ਤੋਂ ਆ ਰਹੀ ਹੈ। ਇੱਥੇ ਇੱਕ 50 ਸਾਲਾ ਜਿਹੜਾ ਪਤੀ ਹੈ, ਉਹਨੇ ਪੰਜਾਬੀ ਮੂਲ ਦਾ ਇਹ ਬੰਦਾ ਹੈ, ਇਹਨੇ ਆਪਣੀ 41 ਸਾਲਾ ਪਤਨੀ ਦਾ ਨਾਂ ਜਿਹੜਾ ਕਤਲ ਉਹ ਕਰ ਦਿੱਤਾ ਹੈ। ਘਰੇਲੂ ਕਲੇਸ਼ ਇਸ ਕਤਲ ਦੀ ਮੁੱਖ ਜਿਹੜੀ ਵਜ੍ਹਾ ਉਹ ਦੱਸਿਆ ਜਾ ਰਿਹਾ। ਜਿਹੜੀ ਜਾਣਕਾਰੀ ਦੀ ਟ੍ਰਿਬਿਊਨ ਵੈਬਸਾਈਟ ਜਿਹੜੀ ਇੱਕ ਅਖਬਾਰ ਵੀ ਇੱਕ ਜਥੇਬੰਦੀ ਵੀ ਹੈ ਉਹਦੇ 'ਚ ਛਪੀ ਹੈ, ਤੇ ਇਹਦੇ ਨਾਲ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਹੈ ਇਸ ਜੋੜੇ ਦੀ ਜੋ ਆਪਸੀ ਜੋ ਗੱਲਬਾਤ ਹੋਈ ਹੈ। ਇੰਡੀਅਨ ਐਕਸਪ੍ਰੈਸ ਤੇ ਇਹਨਾਂ ਦੋਵਾਂ ਅਦਾਰਿਆਂ ਦੀ ਰਿਪੋਰਟ ਦੇ ਮੁਤਾਬਕ 50 ਸਾਲਾ ਪਤੀ ਜੀ ਦਾ ਨਾਮ ਦੱਸਿਆ ਗਿਆ ਜਸਪ੍ਰੀਤ ਸਿੰਘ, ਤੇ ਉਹਦੀ ਜਿਹੜੀ ਪਤਨੀ ਹੈ 41 ਸਾਲਾ ਪਤਨੀ ਬਲਵਿੰਦਰ ਕੌਰ। ਇਹਨਾਂ ਦਾ ਆਪਸੀ ਕੋਈ ਕਲੇਸ਼ ਰਹਿੰਦਾ ਸੀ, ਆਪਸੀ ਝਗੜਾ ਸੀ, ਤੇ ਉਹਦੇ ਤੋਂ ਬਾਅਦ ਜਿਹੜਾ ਪਤੀ ਹੈ ਜਸਪ੍ਰੀਤ ਸਿੰਘ, ਉਹਦੇ ਬਾਰੇ ਕਿਹਾ ਜਾਂਦਾ ਕਿ ਉਹਨੇ ਇਸ ਬੀਬੀ ਦਾ ਕਤਲ ਕਰ ਦਿੱਤਾ। ਹੋਇਆ ਕਿ ਇਹ ਜਿਹੜੀ ਬੀਬੀ ਹੈ ਇਹਨੇ ਘਰੇ ਜ਼ਖਮੀ ਹਾਲਤ ਦੇ ਵਿੱਚ ਮਿਲਦੀ, ਉਸ ਤੋਂ ਬਾਅਦ ਹਸਪਤਾਲ ਪਹੁੰਚਾਇਆ ਜਾਂਦਾ, ਪਰ ਜ਼ਖਮਾਂ ਦੀ ਤਾਬ ਨਾ ਸਹਾਰਦੀ ਜਿਹੜੀ ਆ ਉਹ ਇਹਦੀ ਜਾਨ ਚਲੀ ਜਾਂਦੀ ਹੈ। ਐਪਸਫੋਰਡ ਦੇ ਵਿੱਚ ਜੋ ਉੱਥੋਂ ਦੀ ਪੁਲਿਸ ਆ ਉਹਨੇ ਦੱਸਿਆ ਕਿ ਪੰਜਾਬੀ ਮੂਲ ਦਾ ਇੱਕ ਬੰਦਾ ਅਸੀਂ ਗ੍ਰਿਫਤਾਰ ਕੀਤਾ, ਤੇ ਉਸ ਤੋਂ ਬਾਅਦ ਉਹਦੇ ਉੱਤੇ ਆਪਣੀ ਪਤਨੀ ਦੇ ਦੂਜੇ ਦਰਜੇ ਦੇ ਕਤਲ ਦੇ ਜਿਹੜੇ ਦੋਸ਼ ਨੇ ਉਹ ਲੱਗੇ ਨੇ, ਤੇ ਮਾਮਲਾ ਦਰਜ ਕਰਕੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਸਾਰਜੈਂਟ ਟਿਮੋਥੀ ਪਾਇਰੋਟੀ ਨੇ ਜਿਹੜੇ ਦੱਸਦੇ ਨੇ ਕਿ ਸ਼ਹਿਰ ਦੇ ਵੈਗਨਰ ਡਰਾਈਵ ਦੇ 3400 ਬਲਾਕ ਦੇ ਵਿੱਚ ਇੱਕ ਘਰੇਲੂ ਕਲੇਸ਼ ਦੀ ਜਾਣਕਾਰੀ ਮਿਲੀ ਸੀ। ਪੁਲਿਸ ਉੱਥੇ ਜਦੋਂ ਪਹੁੰਚੀ ਤਾਂ ਬਲਵਿੰਦਰ ਕੌਰ 41 ਸਾਲਾ ਬਲਵਿੰਦਰ ਕੌਰ ਉੱਥੇ ਬੜੀ ਜ਼ਖਮੀ ਹਾਲਤ ਦੇ ਵਿੱਚ, ਬੜੀ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਮਿਲਦੀ ਹੈ। ਡਾਕਟਰੀ ਟੀਮ ਨੇ ਤੁਰੰਤ ਮੁੱਢਲੇ ਇਲਾਜ ਦੇ ਲਈ ਉਹਨਾਂ ਨੂੰ ਬਚਾਉਣ ਦਾ ਯਤਨ ਕੀਤਾ, ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਹ ਦਮ ਤੋੜ ਗਈ। ਉਹ ਜਾਂਚ ਦੇ ਦੌਰਾਨ ਪਤਾ ਲੱਗਿਆ ਕਿ ਉਸ ਦੀ ਜਾਨ ਉਸਦੇ ਹੀ ਪਤੀ ਜਸਪ੍ਰੀਤ ਸਿੰਘ ਹੱਥੋਂ ਗਈ ਹੈ। ਦੋਹਾਂ ਦੇ ਵਿੱਚ ਅਕਸਰ ਕਲੇਸ਼ ਰਹਿੰਦਾ ਸੀ। ਇੱਕ ਦਿਨ ਗੁੱਸੇ ਦੇ ਵਿੱਚ ਆਏ ਪਤੀ ਨੇ ਛੁਰਾ ਲੈ ਕੇ ਪਤਨੀ ਉੱਤੇ ਕਈ ਵਾਰ ਕੀਤੇ, ਜੋ ਉਸ ਦੀ ਮੌਤ ਦਾ ਕਾਰਨ ਬਣੇ। ਕਿਸੇ ਹੋਰ ਜੁਰਮ ਕਰਕੇ ਪੁਲਿਸ ਕੋਲੇ ਜਸਪ੍ਰੀਤ ਦਾ ਵੇਰਵਾ ਪਹਿਲਾਂ ਹੀ ਮੌਜੂਦ ਸੀਗਾ, ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਨਾ ਤਾਂ ਪੁਲਿਸ ਨੇ ਕਲੇਸ਼ ਦਾ ਕਾਰਨ ਦੱਸਿਆ, ਤੇ ਨਾ ਹੀ ਗੁਆਂਢ ਦੇ ਵਿੱਚ ਰਹਿੰਦੇ ਲੋਕਾਂ ਨੂੰ ਇਹਦਾ ਕਾਰਨ ਪਤਾ ਲੱਗਿਆ। ਗੁਆਂਢੀ ਸਿਰਫ ਇਹਨਾਂ ਦੱਸ ਸਕੇ ਨੇ ਕਿ ਦੋਵੇਂ ਕਿਸੇ ਨਾਲ ਘੁਲਦੇ ਮਿਲਦੇ ਨਹੀਂ ਸੀ, ਤੇ ਜ਼ਿਆਦਾਤਰ ਘਰੋਂ ਬਾਹਰ ਹੀ ਰਹਿੰਦੇ ਸੀਗੇ। ਹੁਣ ਜਿਹੜੀ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਹੈ ਇਹਦੇ ਮੁਤਾਬਕ ਇਹ ਜਿਹੜਾ ਜਸਪ੍ਰੀਤ ਸਿੰਘ ਹੈ ਇਹ ਲੁਧਿਆਣੇ ਦਾ ਰਹਿਣ ਵਾਲਾ ਸੀਗਾ, ਤੇ ਜਿਹੜੀ ਬੀਬੀ ਹੈ ਇਹ ਬਲਵਿੰਦਰ ਕੌਰ, ਇਹ ਇੱਕ ਮਲਾਹ ਪਿੰਡ ਹੈ ਜਗਰਾਉਂ ਦੇ ਵਿੱਚ, ਉੱਥੋਂ ਦੇ ਰਹਿਣ ਵਾਲੇ ਸੀਗੇ। ਤੇ ਇੱਥੇ ਇਹ ਵੀ ਜ਼ਿਕਰ ਕੀਤਾ ਗਿਆ ਕਿ ਕੁਝ ਸਮਾਂ ਪਹਿਲਾਂ ਹੀ ਉਹ ਕੈਨੇਡਾ ਆਏ ਸਨ, ਪੰਜਾਬ ਤੋਂ ਵਾਪਸ ਪਰਤੇ ਸਨ, ਤੇ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਨਿਊਜ਼ ਵੈਬਸਾਈਟਸ ਨੇ ਜਾਂ ਕੈਨੇਡਾ ਦੇ ਜਿਹੜੇ ਪੱਤਰਕਾਰ ਨੇ ਉਹ ਇਹ ਰਿਪੋਰਟ ਕਰ ਰਹੇ ਨੇ ਕਿ ਦੋਵਾਂ ਦੇ ਵਿਚਾਲੇ ਕਲੇਸ਼ ਜਿਹੜਾ ਸੀਗਾ ਉਹ ਇਸ ਵਾਰਦਾਤ ਦਾ ਜਿਹੜਾ ਮੁੱਖ ਕਾਰਨ ਕਹਿ ਲਓ ਜਾਂ ਵੱਡਾ ਕਾਰਨ ਬਣਿਆ। ਸਾਰਜੈਂਟ ਟਿਮੋਥੀ ਪਾਇਰੋਟੀ ਦੀ ਜਿਹੜੀ ਬਾਈਟ ਹੈ ਉਹਦੇ ਮੁਤਾਬਕ ਵੀ ਤੁਸੀਂ ਇਸ ਤੱਥ-ਸਾਰ ਤੇ ਪਹੁੰਚ ਸਕਦੇ ਆ ਕਿ ਉਹਦੇ ਦੱਸਣ ਦੇ ਮੁਤਾਬਕ ਪੁਲਿਸ ਸਾਰਜੈਂਟ ਜਿਹੜੇ ਪੁਲਿਸ ਬੁਲਾਰੇ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਜਦੋਂ ਅਸੀਂ ਘਰ ਦੇ ਵਿੱਚ ਪਹੁੰਚਦੇ ਹਾਂ ਤਾਂ ਉਹ ਜਿਹੜੀ ਬਲਵਿੰਦਰ ਕੌਰ ਆ ਬੜੀ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਮਿਲਦੀ ਆ। ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਉਹ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਜਿਹੜੇ ਦਮ ਤੋੜ ਗਏ ਨੇ। ਤੇ ਇਹਦੇ ਬਾਰੇ ਕਿਹਾ ਜਾਂਦਾ ਕਿ ਇਸ ਵਾਰਦਾਤ ਦੇ ਵਿੱਚ ਜਸਪ੍ਰੀਤ ਸਿੰਘ ਨੇ ਚਾਕੂ ਦੇ ਨਾਲ ਕਈ ਵਾਰ ਕੀਤੇ ਨੇ ਬਲਵਿੰਦਰ ਕੌਰ ਤੇ ਉਸ ਤੋਂ ਬਾਅਦ ਬਲਵਿੰਦਰ ਕੌਰ ਦੀ ਮੌਤ ਇਹਨਾਂ ਜ਼ਖਮਾਂ ਦੇ ਕਰਕੇ ਹੋਈ ਹੈ। ਹੁਣ ਇਸ ਮਾਮਲੇ ਦੇ ਵਿੱਚ ਜਸਪ੍ਰੀਤ ਸਿੰਘ ਨੂੰ ਦੂਜੇ ਦਰਜੇ ਦੇ ਕਤਲ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ, ਤੇ ਇਹ ਘਟਨਾ ਐਪਸਫੋਰਡ ਦੇ ਵਿੱਚ ਵਾਪਰੀ ਹੈ, ਜਿੱਥੇ ਮੁੱਖ ਕਾਰਨ ਦੋਵਾਂ ਜੀਆਂ ਦੇ ਵਿੱਚ ਆਪਸੀ ਅਣਬਣ ਜਾਂ ਘਰੇਲੂ ਕਲੇਸ਼ ਨੂੰ ਦੱਸਿਆ ਗਿਆ। ਕੁਝ ਮੀਡੀਆ ਰਿਪੋਰਟ ਕਰਦੀਆਂ ਨੇ ਕਿ ਇਹ ਜਿਹੜੀ ਜੋੜਾ ਹੈ ਇਹ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਦੇ ਵਿੱਚ ਆਇਆ ਸੀਗਾ, ਪੰਜਾਬ ਤੋਂ ਆਇਆ ਸੀਗਾ। ਹਾਲਾਂਕਿ ਰਹਿ ਕਿਸ ਵੀਜ਼ੇ ਤੇ ਰਹਿ ਰਹੇ ਸੀ ਜਾਂ ਕੀ ਇਹਨਾਂ ਦਾ ਸਟੇਟਸ ਸੀ ਉਹਦੇ ਬਾਰੇ ਤਾਂ ਕੁਝ ਖਾਸ ਪਤਾ ਨਹੀਂ ਹੈ। ਹਾਂ, ਗੁਆਂਢੀ ਵੀ ਇਹਨੇ ਦੱਸ ਰਹੇ ਨੇ ਕਿ ਉਹ ਕੋਈ ਜ਼ਿਆਦਾ ਘੁਲਦੇ ਮਿਲਦੇ ਨਹੀਂ ਸੀਗੇ, ਤੇ ਨਾ ਹੀ ਪੁਲਿਸ ਨੇ ਕੋਈ ਕਲੇਸ਼ ਦਾ ਕਾਰਨ ਦੱਸਿਆ ਕਿ ਕਿਹੜੀ ਗੱਲ ਤੋਂ ਇਹਨਾਂ ਦੇ ਵਿਚਾਲੇ ਜਿਹੜਾ ਕਲੇਸ਼ ਹੈ ਜਾਂ ਮਤਭੇਦ ਆ ਉਹ ਹੋਏ, ਤੇ ਉਸ ਤੋਂ ਬਾਅਦ ਇਹ ਜਿਹੜੀ ਘਟਨਾ, ਇਹ ਜਿਹੜੀ ਵਾਰਦਾਤ ਹੈ ਇਹ ਵਾਪਰੀ ਹੈ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਜਾਂ ਫਿਰ ਖਬਰ ਦੇ ਵਿੱਚ। ਜੁੜੇ ਰਹੋ ਪੰਜਾਬੀ ਰੇਡੀਓ।